ਉਹ ਦੋ ਜੀ 60 ਕੁ ਸਾਲਾਂ ਦੀ ਉਮਰ ਉਹਨਾਂ ਦੀ ਹੋ ਗਈ ਤੇ ਉਹਨਾਂ ਦੀ ਨਾ ਉਤੋਂ ਸਾਲਗਿਰਾ ਆ ਗਈ ਵਿਆਹ ਦੀ, ਜਿਹਨੂੰ ਹੈਪੀ ਐਨੀਵਰਸਰੀ ਆਂਦੇ ਨੇ। ਉਹਨਾਂ ਸੋਚਿਆ ਕਿ ਯਾਰ ਕਿਤੇ ਨਾ ਬਾਹਰ ਇੰਜ ਦੀ ਥਾਂ ਤੇ ਜਾ ਕੇ ਮਨਾਈਏ ਜਿੱਥੇ ਸਾਨੂੰ ਬਚਪਨ ਦੇ ਦਿਨ ਯਾਦ ਆਉਣ। ਉਹ ਮਾਈ ਨੇ ਆਖਿਆ ਕਿ ਚਲੋ ਠੀਕ ਹੈ, ਅਸੀਂ ਸਕੂਲੇ ਜਿੱਥੇ ਪਹਿਲੀ ਵਾਰ ਇੱਕ ਦੂਜੇ ਨੂੰ ਵੇਖਿਆ ਸੀ ਤੇ ਅੱਖ ਮਟੱਕਾ ਹੋਇਆ ਸੀ ਨਾ, ਉੱਥੇ ਚੱਲ ਕੇ ਰੋਟੀ ਟੁੱਕਰ ਖਾਣੇ ਆ। ਉਹਨਾਂ ਘਰ ਕੋ ਟੁੱਕਰ ਪਕਾਇਆ, ਕਸਲੂਣਾ ਬੰਨਿਆ ਨਾਲ ਤੇ ਜਾ ਕੇ ਜਨਾਬ ਸਕੂਲੇ ਬਹਿ ਗਏ। ਰੋਟੀ ਛੋਟੀ ਖਾਧੀ, ਗੱਪਸ਼ਪ ਲਾਈ, ਵਾਪਸ ਆਉਂਦੇ ਸਨ ਪੈ ਤੇ ਕੋਲੋਂ ਨਾ ਕੋਈ ਬੈਂਕ ਦੇ ਪੈਸੇ ਲੈ ਕੇ ਜਾਂਦੀ ਗੱਡੀ 'ਚੋਂ ਥੈਲਾ ਡਿੱਗ ਪਿਆ ਪੈਸਿਆਂ ਦਾ। ਉਹ ਮਾਈ ਨੇ ਇੱਧਰ ਉੱਧਰ ਵੇਖ ਕੇ ਚੁੱਕ ਲਿਆ। ਬਾਬੇ ਬਥੇਰਾ ਆਖਿਆ ਕਿ ਵਾਪਸ ਦੇ ਛੜੇ, ਉਹਨੇ ਕਿਹਾ ਨਹੀਂ ਤੂੰ ਚੁੱਪ ਕਰ, ਤੈਨੂੰ ਨਹੀਂ ਪਤਾ। ਲੈ ਕੇ ਘਰ ਆ ਗਿਆ, ਢੇਰ ਸਾਰੇ ਪੈਸੇ ਸਨ। ਉਹ ਅਗਲੇ ਦਿਨ ਜਨਾਬ ਵੈਰੀਫਿਕੇਸ਼ਨ ਹੋਈ ਤੇ ਪੁਲਿਸ ਜਨਾਬ ਆ ਗਈ ਉਹਨਾਂ ਦੇ ਘਰ। ਥੈਲਾ ਉਹਨਾਂ ਨੇ ਲਗਾ ਛੜਿਆ ਸੀ। ਉਹਨਾਂ ਆ ਕੇ ਬਾਬੇ ਨੂੰ ਆਖਿਆ ਬਾਬਾ ਕੋਈ ਥੈਲਾ ਸ਼ੈਲਾ ਲੱਭਾ? ਬਾਬੇ ਆਖਿਆ ਆਹੋ ਲੱਭਾ। ਕੋਲ ਮਾਈ ਵੀ ਖਲੋਤੀ। ਮਾਈ ਆਖਿਆ ਐਵੇਂ ਚਵਲਾਂ ਪੇ ਮਾਰਦਾ, ਇਹਦਾ ਦਿਮਾਗ ਹੱਲ ਗਿਆ, ਅਕਲ ਇਹਦਾ ਹੈ ਕੋਈ ਨਾ, ਬਾਲਾਂ ਵਾਲੀਆਂ ਗੱਲਾਂ, ਬਾਲਾਂ ਵਾਲੀਆਂ ਹਰਕਤਾਂ ਕਰਦਾ, ਸਾਨੂੰ ਥੈਲਾ ਕਿੱਥੋਂ ਲੱਭਣਾ ਸੀ? ਉਹ ਪੁਲਿਸ ਵਾਲੇ ਆਖਿਆ ਮਾਈ ਤੂੰ ਚੁੱਪ ਕਰ, ਏ ਬਾਬਾ ਕਿੱਥੋਂ ਤੈਨੂੰ ਥੈਲਾ ਲੱਭਿਆ, ਸਹੀ ਗੱਲ ਦੱਸ। ਉਹ ਬਾਬੇ ਵਿਚਾਰੇ ਗੱਲ ਸੁਣਾਉਣੀ ਸ਼ੁਰੂ ਕੀਤੀ। ਉਹਨੇ ਕਿਹਾ ਜੀ ਕੱਲ ਅਸੀਂ ਸਕੂਲੋਂ ਵਾਪਸ ਭਿਆਉਂਦੇ ਸਾਂ, ਅਜੇ ਇੰਨੀ ਗੱਲ ਹੀ ਉਹਨੇ ਕੀਤੀ ਤੇ ਅਫਸਰ ਆਖਿਆ ਇਹ ਤਾਂ ਵਾਕਈ ਹੱਲੇ ਆਵੇ, ਬਾਲਾਂ ਵਾਲੀਆਂ ਗੱਲਾਂ, ਚਲੋ ਯਾਰ ਉੱਠੋ ਚੱਲੀਏ।